ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਇਹਨਾਂ ਵਾਲੀ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਜੋ ਲਾਈਵ ਫੇਸਬੁੱਕ ਮੈਸੇਜ ਆਏ ਨੇ ਪਹਿਲੇ ਸੈਗਮੈਂਟ ਤੇ ਉਹ ਆਏ ਨੇ ਸਾਡੇ ਕੋਲ 36 ਦੇ ਕਰੀਬ। ਸਾਡੇ ਕੋਲ ਪਹਿਲਾ ਮੈਸੇਜ ਆਇਆ ਹੈ ਗੁਰੂ ਅਵਤਾਰ ਸਿੰਘ ਸਿੱਧੂ ਜੀ ਦਾ, ਲਿਖਦੇ ਨੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਨੀਲਮ ਮੈਮ, ਪਲੀਜ਼ ਐਕਸਟੈਂਡ time of this program so you can take more issues। already ਆਪਾਂ ਤੇ ਕਰ ਦਿੱਤਾ ਹੈ ਹੋਰ ਵੀ ਸਾਡੇ ਕਾਫੀ ਵੀਰ ਭੈਣਾਂ ਦੇ ਮੈਸੇਜ ਆਏ ਨੇ, ਅਸੀਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜੋ ਸਾਡਾ ਸੈਕੰਡ ਵਾਲਾ ਸੈਗਮੈਂਟ ਹੈ ਉੱਤੇ ਵੀ ਦੇਖਦੇ ਹਾਂ ਆਪਾਂ ਮੈਸੇਜ ਕਿੰਨੇ ਆਏ ਨੇ। ਹਾਂਜੀ ਕਾਫੀ ਸਾਰੇ ਮੈਸੇਜ ਆਏ, ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹਾਂਜੀ ਤੇ ਤੁਸੀਂ ਟੌਪਿਕ ਤੇ ਬਿਲਕੁਲ ਦੇਖੋ ਇਸ ਵੇਲੇ ਕਿਉਂਕਿ 2019 ਦੀਆਂ ਚੋਣਾਂ ਹੁਣ ਵੱਡਾ ਇਸ਼ੂ ਹੈ। ਹਾਲਾਂ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਖਤਮ ਕਰਾਂਗੇ ਆਲਮੋਸਟ ਕਰਨਾਟਕਾ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਨੇ ਉਹਨਾਂ ਦੀ ਗਿਣਤੀ ਸ਼ੁਰੂ ਹੋ ਜਾਏਗੀ। ਕਰਨਾਟਕਾ ਦੀਆਂ ਵੋਟਾਂ ਜਾਂ ਉਹਨਾਂ ਦੇ ਚੋਣ ਨਤੀਜੇ ਵੀ ਅਹਿਮੀਅਤ ਰੱਖਦੇ ਨੇ ਆਉਣ ਵਾਲੇ ਸਮੇਂ 'ਚ। ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਵਗੈਰਾ 'ਚ ਵੀ ਅਸੈਂਬਲੀ ਚੋਣਾਂ ਹੋਣੀਆਂ ਨੇ, ਪਰ ਪਾਰਲੀਮੈਂਟ ਵੱਲ ਵੀ ਦੱਖਣੀ ਸਟੇਟਾਂ 'ਚ ਖਾਸ ਕਰ। ਔਰ ਇਹ ਜਿਹੜੀ ਨਫ਼ਰਤ ਹੈ ਇੱਕ ਪਾਸੇ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਵੀ ਸਿੱਖਾਂ ਨੂੰ ਟਾਰਗੇਟ ਕੀਤਾ ਹੈ, 200 ਮਿਲੀਅਨ ਮੁਸਲਮਾਨਾਂ ਨੂੰ ਤਾਂ ਕੀਤਾ ਹੀ ਹੋਇਆ, ਪਰ ਕਸ਼ਮੀਰੀਆਂ ਦੇ ਉੱਤੇ ਖਾਸ ਤੌਰ 'ਤੇ ਜ਼ੁਲਮ ਵੀ ਬਰਾਬਰ ਚੱਲ ਰਿਹਾ ਹੈ। ਕਸ਼ਮੀਰੀ ਸਟੂਡੈਂਟਸ ਨੂੰ ਇੱਕ ਦਿੱਲੀ ਕਾਲੋਨੀ ਦੇ ਵਿੱਚ ਜਿਹੜਾ ਉਹ ਉਹਨਾਂ ਦੀਆਂ ਭੈਣਾਂ ਦੂਜਿਆਂ ਤੀਜਿਆਂ ਦੇ ਨਾਲ ਮਾੜਾ ਸਲੂਕ ਕੀਤਾ ਗਿਆ। ਔਰ ਈਵਨ ਜਿਹੜੇ ਹੁਣ ਪਾਕਿਸਤਾਨ ਤੋਂ ਆਉਣ ਵਾਲੇ ਨੇ ਗੈਸਟ, ਉਹਨਾਂ ਦਾ ਕੀ ਹਾਲ ਹੁੰਦਾ। ਔਰ ਜੇ ਅਸੀਂ ਕਸ਼ਮੀਰੀਆਂ ਦੇ ਹਵਾਲੇ ਨਾਲ ਗੱਲ ਕਰੀਏ ਤੇ ਸ਼ਬਨਮ ਗਨੀ ਲੋਨ, ਇਹ ਜਿਹੜੇ ਡਾਟਰ ਨੇ ਇੱਕ ਸੈਪਰੇਟਿਸਟ ਕਸ਼ਮੀਰੀ ਆਜ਼ਾਦੀ ਦੀ ਗੱਲ ਕਰਨ ਵਾਲੇ ਸੱਜਣ, ਔਰ ਸਜਦ ਲੋਨ ਜਿਹੜੇ ਨੇ ਉਹਨਾਂ ਦੀ ਸਿਸਟਰ ਹੈ। ਔਰ ਉਹਨਾਂ ਨੂੰ ਜਿਹੜਾ ਇੱਕ ਮੁੰਬਈ ਦੇ ਸਟੂਡੀਓ ਦੇ ਵਿੱਚ ਡਿਬੇਟ ਲਈ ਸੱਦਿਆ ਹੋਇਆ ਸੀ ਔਰ ਉਹਨਾਂ ਨੇ ਖੁਦ ਟਵੀਟ ਕੀਤਾ ਸ਼ਬਨਮ ਗਨੀ ਲੋਨ ਨੇ, ਫਰੈਂਡਸ ਵਾਚ ਰਿਪਬਲਿਕ ਹਾਊ ਆਈ ਵਾਜ਼ ਨੀਟਲੀ ਅਸਾਲਟਡ ਬਾਈ ਅ ਵੂਮਨ RSS activist Shubhashtra. She threw chairs in the studio, then came to physically assault. In Arnab, his other anchors rushed and was saying bloody. I was shaken, felt alone in a far-off studio in Mumbai. ਹੁਣ ਸਟੂਡੀਓ 'ਚ ਸੱਦਿਆ, ਜ਼ਾਹਰ ਹੈ ਕਿ ਵੀ ਉਹ ਆਪਣੇ ਕਸ਼ਮੀਰੀ ਲੋਕਾਂ ਦਾ ਉਹ ਕੇਸ ਪ੍ਰੈਜ਼ੈਂਟ ਕਰ ਰਹੀ ਹੋਏਗੀ ਔਰ ਉੱਥੇ ਕਿਵੇਂ ਇੱਕ RSS ਦੀ ਜਿਹੜੀ ਹੋਰ ਆਈ ਹੋਏਗੀ, ਉਹਨੇ ਉੱਥੇ ਕੁਰਸੀਆਂ ਮਾਰੀਆਂ, ਅਬਿਊਜ਼ ਕੀਤਾ ਔਰ ਇਹ ਸਟੂਡੀਓ ਦੇ ਵਿੱਚ। ਔਰ ਇਸ ਵੇਲੇ ਇਹ ਅਰਨਾਬ ਗੋਸਵਾਮੀ ਹੋਏ, ਦੂਸਰੇ ਹੋਣ, ਹਰ ਮੀਡੀਆ ਦੇ ਉੱਤੇ ਜੇ ਤੁਸੀਂ ਜਿਵੇਂ ਜਦੋਂ ਮੈਂ ਕਹਿੰਦਾ ਕਿ ਵੀ ਇਹ 3.5 ਫੁੱਟੀਆਂ ਐਂਕਰ ਜਿਹੜੀਆਂ ਨੇ ਉਹ 8-8 ਫੁੱਟ ਉੱਚੀਆਂ ਜਿਹੜੀਆਂ ਨੇ ਉਡਕ ਰਹੀਆਂ ਹੁੰਦੀਆਂ ਪਾਕਿਸਤਾਨ ਦੇ ਖਿਲਾਫ, ਦੇਸ਼ ਧਰੋਹੀ ਔਰ ਮੁਸਲਮਾਨਾਂ ਦੇ ਖਿਲਾਫ ਔਰ ਸਿੱਖਾਂ ਦੇ ਹਰ ਇੱਕ ਨੂੰ, ਬਾਹਰਲੇ ਸਿੱਖਾਂ ਨੂੰ ਹੁਡਲਮਸ ਔਰ ਇਹ ਉਹ ਕਰਨਾ। ਔਰ ਇਹ ਕਿਸ ਹੱਦ ਤੱਕ ਈਵਨ ਮਹਿਮਾਨਾਂ ਨੂੰ, ਇੱਕ ਪਾਸੇ ਇਹ ਆਪਣੇ ਸੰਸਕ੍ਰਿਤ ਦੇ ਮੰਤਰ ਪੜ੍ਹ ਕੇ ਕਹੇਗਾ ਕਿ ਜੀ ਸਾਡੀ ਤਾਂ ਸੱਭਿਅਤਾ ਦੇ ਵਿੱਚ, ਤਹਿਜ਼ੀਬ ਦੇ ਵਿੱਚ ਮਹਿਮਾਨ ਦਾ ਬਹੁਤ ਰਿਸਪੈਕਟ ਹੈ। ਹੁਣ ਫੈਜ਼ ਅਹਿਮਦ ਫੈਜ਼ ਸਾਊਥ ਏਸ਼ੀਆ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ, ਬਹੁਤ ਵੱਡੇ ਥਿੰਕਰ, ਪੰਜਾਬੀ ਸ਼ਾਇਰ ਉਰਦੂ ਦੇ, ਔਰ ਉਹਨਾਂ ਨੇ ਬੜਾ ਨਾਮ ਕਮਾਇਆ, ਸਫ਼ਰ ਵੀ ਕੀਤਾ। ਜ਼ਿਆਉਲ ਹਕ ਦੇ ਜ਼ਮਾਨੇ 'ਚ ਉਹਨਾਂ ਦੇ ਉੱਤੇ ਜਿਹੜਾ ਉਹ ਵਾਇਲੈਂਸ ਦੇ ਕੇਸ ਵੀ ਰਜਿਸਟਰ ਕੀਤੇ, ਸਫ਼ਰ ਕੀਤਾ ਉਹਨਾਂ ਨੇ, ਪਰ ਉਹਨਾਂ ਦਾ ਇੱਕ ਆਪਣਾ ਰੁਤਬਾ, ਪ੍ਰੋਗਰੈਸਿਵ ਮਾਈਂਡਸੈਟ ਦੇ। ਉਹਨਾਂ ਦੀ ਬੇਟੀ ਜਿਹਦਾ ਨਾਂ ਕਿ ਮੋਨੀਜ਼ਾ ਹਾਸ਼ਮੀ ਹੈ, ਜਿਹੜੀ ਆਪਣੀ ਕੈਪੈਸਿਟੀ 'ਚ ਵੀ ਰਾਈਟਰ ਹੈ ਔਰ ਜਰਨਲਿਸਟ ਹੈ, ਦਿੱਲੀ ਦੇ ਵਿੱਚ 15th ਏਸ਼ੀਅਨ ਮੀਡੀਆ ਸਮਿਟ ਹੋ ਰਹੀ ਸੀ, ਉਹਦੇ 'ਚ ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ। ਦਰਸ਼ਕ ਸਕਰੀਨ ਤੇ ਉਹਨਾਂ ਦੀ ਪਿਕਚਰ ਦੇਖ ਰਹੇ ਨੇ ਔਰ ਉਹਨਾਂ ਨੇ ਜਦੋਂ ਆਏ ਔਰ ਅੱਗੇ ਉਹ ਹਰ ਸਾਲ ਆਲਮੋਸਟ, ਕਿਉਂਕਿ ਜਿੱਥੇ ਜਿੱਥੇ ਵੀ ਇਹ ਵਰਲਡ ਜਿਹੜੀ ਏਸ਼ੀਆ ਮੀਡੀਆ ਸਮਿਟ ਹੁੰਦੀ ਹੈ, ਇਹ 15ਵੀਂ ਸੀ, ਬਾਹਰ ਜਿੱਥੇ ਜਿੱਥੇ ਵੀ ਹੋਈ ਹੈ, ਚਾਈਨਾ 'ਚ, ਥਾਈਲੈਂਡ 'ਚ, ਨੇਪਾਲ 'ਚ, ਦੂਜੇ, ਉਹ ਹਮੇਸ਼ਾ ਇਨਵਾਈਟਡ ਰਹੇ ਨੇ। ਭਾਰਤ 'ਚ ਵੀ ਉਹਨਾਂ ਦਾ ਬੜਾ ਆਣਾ ਜਾਣਾ ਰਿਹਾ। ਜੋ ਹੀ ਉੱਥੇ ਦਿੱਲੀ ਪਹੁੰਚੇ ਉਹਦੇ 'ਚ ਐਜ਼ ਏ ਸਪੀਕਰ ਇਹਨਾਂ ਨੂੰ ਫੀਚਰ ਕੀਤਾ ਹੋਇਆ ਸੀ। ਔਰ ਇਹ ਜਦੋਂ ਪਹੁੰਚੇ ਤੇ ਜਦੋਂ ਹੋਟਲ 'ਚ ਉਹਨਾਂ ਨੂੰ ਸੀ ਵੀ ਤੁਹਾਡੀ ਰਿਜ਼ਰਵੇਸ਼ਨ ਹੈ, ਉਹਨਾਂ ਨੇ ਹੋਟਲ ਵਾਲਿਆਂ ਨੇ ਕਿਹਾ ਜੀ ਨਾ, ਅਸੀਂ ਤਾਂ ਕੋਈ ਤੁਹਾਡੇ ਲਈ ਕਮਰਾ ਨਹੀਂ ਹੈਗਾ, ਕੋਈ ਰਿਜ਼ਰਵੇਸ਼ਨ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਵੀ ਮੇਰੀ ਗੱਲ ਕਰਵਾਓ ਜਿਹੜੇ ਆਰਗੇਨਾਈਜ਼ਰ ਨੇ, ਉਹਨਾਂ ਨੇ ਸੌਰੀ ਕਿਹਾ, ਉਹਨਾਂ ਨੇ ਕਿਹਾ ਜੀ ਅਸੀਂ ਦੱਸ ਨਹੀਂ ਸਕਦੇ, ਸਾਨੂੰ ਹੁਕਮ ਆਇਆ ਤੇ ਤੁਸੀਂ ਜਿਹੜਾ ਨਹੀਂ ਤੁਹਾਡੇ ਲਈ। ਕਹਿੰਦੇ ਚਲੋ ਬੋਲਣਾ ਛੱਡੋ, ਮੈਨੂੰ ਤੁਸੀਂ ਰਜਿਸਟਰ ਤਾਂ ਕਰੋ, ਮੈਂ ਉਹਨੂੰ ਐਟਲੀਸਟ ਅਟੈਂਡ ਤਾਂ ਕਰਾਂ। ਉਹਨਾਂ ਨੇ ਕਿਹਾ ਕਿ ਜੀ ਨਹੀਂ, ਤੁਹਾਨੂੰ ਅਸੀਂ ਜਿਹੜਾ ਉਹ ਅਟੈਂਡ ਕਰਨ ਦਾ ਹੱਕ ਵੀ ਨਹੀਂ ਦਿੰਦੇ।
ਔਰ ਅੱਜ ਮੈਂ BBC 'ਚ ਦੇਖ ਰਿਹਾ ਸੀ ਕਿ ਵੀ ਇਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਕੀ ਪਾਕਿਸਤਾਨ ਤੋਂ ਆਉਣ ਵਾਲਿਆਂ ਨੂੰ ਕੋਈ ਛੂਤ ਦੀ ਬਿਮਾਰੀ ਹੈ ਵੀ ਜਿਹੜੀ ਤੁਹਾਨੂੰ ਲੱਗੇਗੀ। ਸੋ ਮਤਲਬ ਇਹ ਬੀਬੀ ਜਿਹੜੀ ਕਿ ਜਿਹਦਾ ਕੋਈ ਲਾਗਾ ਦੇਗਾ ਨਹੀਂ ਹੈ ਸਿਆਸਤ ਨਾਲ, ਆਲਰੇਡੀ ਪਾਕਿਸਤਾਨ ਦੇ ਵਿੱਚ ਵੀ ਇੱਕ ਵੱਡਾ ਤਬਕਾ ਸਰਕਾਰੇ ਦਰਬਾਰੇ ਇਹਨਾਂ ਨੇ ਸਫ਼ਰ ਕੀਤਾ, ਉਹ ਸਮਝਦੇ ਨੇ ਵੀ ਇਹ ਟ੍ਰੇਟਰ ਨੇ, ਕਿਉਂਕਿ ਸਾਂਝ ਦੀ ਗੱਲ ਫੈਜ਼ ਅਹਿਮਦ ਫੈਜ਼ ਨੇ ਵਨ ਵਰਲਡ ਵਨ ਗਵਰਨਮੈਂਟ ਕਿ ਦੁਨੀਆ 'ਚ ਸਰਹੱਦਾਂ ਹੀ ਨਹੀਂ ਹੋਣੀਆਂ ਚਾਹੀਦੀਆਂ। ਤੇ ਬਹੁਤ ਵਾਰ ਜਦੋਂ ਤੁਸੀਂ ਇਸ ਕਿਸਮ ਦੀ ਆਈਡੀਅਲਿਸਟ ਅਪਰੋਚ ਲੈਂਦੇ ਹੋ ਤੇ ਆਮ ਲੋਕ ਤਾਂ ਇਹੀ ਸਮਝਦੇ ਨੇ ਵੀ ਤੁਸੀਂ ਆਪਣੇ ਲੋਕਾਂ ਦੇ ਖਿਲਾਫ ਭੁਗਤ ਰਹੇ ਹੋ। ਸੋ ਉਹਨੇ ਪਹਿਲਾਂ ਹੀ ਸਫ਼ਰ ਕੀਤਾ ਔਰ ਇਹਨਾਂ ਬੱਚੀਆਂ ਨੇ ਕਿਵੇਂ ਕੀਤਾ ਹੋਏਗਾ ਇਹ ਸਾਰੇ। ਲੇਕਿਨ ਅੱਜ ਹਾਲ ਇਹ ਹੈ ਕਿ ਔਰ ਇਹਦੇ ਤੇ ਈਵਨ ਟ੍ਰਿਬਿਊਨ ਨੇ ਐਡੀਟੋਰੀਅਲ ਅਨਸਿਵਲ ਨੇਬਰਸ ਡਰੈਗਿੰਗ ਪੈਸੀਫਿਸਟ ਇਨਟੂ ਇੰਡੋ ਪਾਕ ਬਿਟਰਨੈਸ, ਇਹਨੇ ਤਾਂ ਇਹ ਕਿਹਾ ਕਿ ਜੀ ਕਿਉਂਕਿ ਪਾਕਿਸਤਾਨੀ ਵੀ ਕਰਦੇ ਨੇ ਸੋ ਇਹ ਕਿ ਨਹੀਂ, ਇਹ ਗੱਲ ਨਹੀਂ ਹੈ। ਇਹ ਇਸ ਵੇਲੇ ਇਹਨਾਂ ਨੇ ਪਿੱਚ ਬੜੀ ਚੁੱਕੀ ਹੋਈ ਹੈ ਹਾਈ, ਔਰ ਕੋਈ ਨਾ ਕੋਈ ਡਿਬੇਟ ਹੁਣ ਮਹਾਰਾਸ਼ਟਰ ਦੀ ਸੀ ਕਿ ਜੀ ਪਾਕਿਸਤਾਨੀ ਸ਼ੂਗਰ ਇਨ ਮਹਾਰਾਸ਼ਟਰ ਕਿ ਜੀ ਇਹ ਇੱਥੇ ਖੰਡ ਕਿਵੇਂ ਆ ਗਈ। ਪਹਿਲਾਂ ਉਹਨਾਂ ਨੇ ਜਿਹੜੇ ਇੱਧਰਲੀਆਂ ਫਿਲਮਾਂ 'ਚ ਜਾਂ ਡਰਾਮੇ ਜਾਂ ਸੀਰੀਅਲ 'ਚ ਕੰਮ ਕਰਦੇ ਸੀ ਉਹਨਾਂ ਦੇ ਐਕਟਰ ਔਰ ਐਕਟਰੈਸਿਸ ਉਹ ਦੌੜਾਏ, ਫਿਰ ਉਹਨਾਂ ਦੇ ਗਵਈਏ ਜਿਹੜੇ ਇਹਨਾਂ ਦੇ ਕੰਪੀਟੀਸ਼ਨ ਉਹ ਦੌੜਾਏ, ਔਰ ਹੁਣ ਜਿਹੜੇ ਬਿਲਕੁਲ ਜਿਹਨਾਂ ਨੂੰ ਪੀਸਨਿਕ ਕਹਿੰਦੇ ਨੇ, ਹਾਰਮਲੈਸ ਜਿਹੇ ਲੋਕ ਜਿਹੜੇ ਆਈਡੀਅਲਿਸਟ ਗੱਲਾਂ ਕਰਦੇ ਨੇ ਪਰ ਕਿਉਂਕਿ ਨਾਲ ਮੁਸਲਮਾਨ ਨਾ ਹੈ ਔਰ ਪਾਕਿਸਤਾਨੀ ਸ਼ਹਿਰੀਅਤ ਹੈ, ਸੋ ਜ਼ਾਹਰ ਹੈ ਵੀ ਇਹ ਵੀ ਜਿਹੜੇ ਨੇ ਇਹਨਾਂ ਨੂੰ ਟੋਲਰੇਟ ਨਹੀਂ। ਇਹ ਅਸਲੀ ਹਿੰਦੂ ਤਵੀਆਂ ਦਾ ਜਿਹੜਾ ਕੋਝਾ ਚਿਹਰਾ ਜਿਹਨੂੰ ਅਸੀਂ ਕਹਿੰਦੇ ਆ, ਅਗਲੀ ਫੇਸ, ਇਹ ਅਗਲੀਐਸਟ ਨੇ ਜੇ ਉਸ ਲਿਹਾਜ਼ ਨਾਲ ਦੇਖੋ। ਜੀ ਡਾਕਟਰ ਸਾਹਿਬ, ਹੁਣ ਤੋਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਜਿਵੇਂ ਸੋਮਵਾਰ ਦੇ ਪ੍ਰੋਗਰਾਮ 'ਚ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਜਿਹੜੇ ਬ੍ਰਜ ਭਾਸ਼ਾ 'ਚ ਨੇ ਜੀ ਉਹਨਾਂ ਤੇ ਵਿਚਾਰ ਕਰਦੇ ਹਾਂ। ਅੱਜ ਅਸੀਂ ਸਵਈਆ ਨੰਬਰ 218 ਵਿਚਾਰ ਲਈ ਚੁਣੇ। ਚਰਨ ਕਮਲ ਗੁਰ ਜਬ ਤੇ ਹਿਰਦੈ ਬਸਾਏ, ਤਬ ਤੇ ਅਸਥਿਰ ਚਿਤ ਅਨਤ ਨਾ ਧਾਵਈ। ਚਰਨ ਕਮਲ ਮਕਰੰਦ ਚਰਨਾਮ੍ਰਿਤ ਕੈ, ਪ੍ਰਾਪਤ ਅਮਰ ਪਦ ਸਹਿਜ ਸਮਾਵਹੀ। ਚਰਨ ਕਮਲ ਗੁਰ ਜਬ ਤੇ ਧਿਆਨ ਧਾਰੇ, ਆਨ ਗਿਆਨ ਧਿਆਨ ਸਰਬੰਗ ਬਿਸਰਾਵਹੀ। ਚਰਨ ਕਮਲ ਗੁਰ ਮਧੁਪ ਔ ਕਮਲ ਗਤ, ਮਨ ਮਨਸ਼ਾ ਥਕਤ ਨਿਜ ਗ੍ਰਹਿ ਆਵੇ। ਸੋ ਭਾਈ ਸਾਹਿਬ ਜਿਵੇਂ ਸ਼ਰਧਾ ਨਾਲ ਭਰਪੂਰ ਗੁਰੂ ਦੇ ਉੱਤੇ ਆਸਥਾ, ਸਤਿਗੁਰੂ ਦੇ ਉੱਤੇ ਫੇਥ, ਵਿਸ਼ਵਾਸ ਕਿਵੇਂ ਤੁਹਾਡੇ ਅੰਦਰ ਦੇ ਜੀਵਨ ਨੂੰ ਬਦਲਦਾ ਹੈ ਔਰ ਕਿਵੇਂ ਰੱਬ ਦੀ ਮੁਹੱਬਤ, ਰੱਬ ਦਾ ਇਸ਼ਕ, ਰੱਬ ਦਾ ਪਿਆਰ ਜਦੋਂ ਆਉਂਦਾ ਹੈ ਤਾਂ ਫਿਰ ਕਿਸੇ ਗਿਆਨ ਧਿਆਨ ਹੋਰ ਚੁੰਚ ਗਿਆਨ ਦੀ ਕੋਈ ਲੋੜ ਨਹੀਂ ਰਹਿੰਦੀ। ਉਹੀ ਇਸ ਕਵਿਤ ਦਾ ਮੁੱਖ ਵਿਸ਼ਾ। ਚਰਨ ਕਮਲ ਗੁਰ ਜਬ ਤੇ ਹਿਰਦੈ ਬਸਾਏ, ਕਿ ਜਦੋਂ ਤੋਂ ਮੈਂ ਗੁਰੂ ਦੇ ਕਮਲ ਵਰਗੇ, ਲੋਟਸ ਫਲਾਵਰ ਵਰਗੇ ਪਿਆਰੇ ਚਰਨ ਆਪਣੇ ਮਨ ਵਿੱਚ ਵਸਾਏ ਨੇ। ਹੁਣ ਇਹ ਫਿਜ਼ੀਕਲ ਫਾਰਮ ਤਾਂ ਹੈ ਨਹੀਂ, ਗੁਰ ਮੂਰਤ ਗੁਰ ਸ਼ਬਦ ਹੈ। ਜਦੋਂ ਅਸੀਂ ਗੁਰੂ ਦੀ ਮੂਰਤ, ਗੁਰੂ ਦੇ ਚਰਨਾਂ ਦੀ ਗੱਲ ਕਰਦੇ ਹਾਂ ਸੋ ਜ਼ਾਹਰ ਹੈ ਕਿ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ, ਅਕਾਲ ਪੁਰਖ ਦੀ ਉਸਤਤ ਹੈ ਜਿਹੜੀ, ਉਸ ਦੀ ਗੱਲ ਹੁੰਦੀ ਹੈ ਕਿ ਜਦੋਂ ਤੋਂ ਮੈਂ ਗੁਰੂ ਦੇ ਕਮਲ ਵਰਗੇ ਪਿਆਰੇ ਚਰਨ ਆਪਣੇ ਦਿਲ ਵਿੱਚ ਵਸਾਏ ਨੇ, ਤਬ ਤੇ ਅਸਥਿਰ ਚਿੱਤ, ਉਦੋਂ ਤੋਂ ਮੇਰਾ ਮਨ ਟਿਕ ਗਿਆ, ਡੋਲਦਾ ਨਹੀਂ ਹੈ, ਅਸਥਿਰ ਹੈ ਮੇਰਾ ਚਿੱਤ ਜਿਹੜਾ ਉਹ। ਜਿਵੇਂ ਹੈ ਕਿ ਵੀ ਜਿਵੇਂ ਰਾਮਾਨੰਦ ਜੀ ਦਾ ਇੱਕ ਤੁਕ ਹੈ ਕਿ ਵੀ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਜਦੋਂ ਮਨ ਜਿਹੜਾ ਚਿੱਤ ਭਿਓ ਪੰਖ, ਮੇਰਾ ਚਿੱਤ ਨਾ ਚਲੇ ਮਨ ਭਿਓ ਪੰਖ, ਕਿ ਛਾੜ ਰਹੇ ਬਿਮੁਖਨ ਕੋ ਸੰਗ, ਇਹ ਇੱਕ ਹੋਰ ਹੈ। ਲੇਕਿਨ ਇਹ ਹੈ ਕਿ ਮੇਰਾ ਚਿੱਤ ਨਾ ਚਲੇ ਮਨ ਭਿਓ ਪੰਗ, ਪੰਗ ਹੁੰਦਾ ਹੈ ਹੈਂਡੀਕੈਪਡ, ਕਿ ਮੇਰਾ ਹੁਣ ਚਿੱਤ ਦੌੜਦਾ ਨਹੀਂ ਹੈ ਕਿਤੇ, ਅਸਥਿਰ ਹੋ ਗਿਆ, ਸਟੇਬਲ ਹੈ। ਤਬ ਤੇ ਅਸਥਿਰ ਚਿੱਤ, ਉਦੋਂ ਤੋਂ ਮੇਰਾ ਚਿੱਤ ਅਸਥਿਰ ਹੈ। ਅਨਤ ਨਾ ਧਾਵਈ, ਡੋਂਟ ਵਾਂਡਰਸ ਅਰਾਊਂਡ। ਅਨਤ ਹੁੰਦਾ ਕਿ ਥਾਂ ਥਾਈ, ਹੁਣ ਮੇਰਾ ਚਿੱਤ ਨਹੀਂ ਦੌੜਦਾ ਕਿ ਉਸ ਬਾਬੇ ਦੇ ਚਲੇ ਜਾਓ, ਉੱਥੇ ਨੱਕ ਰਗੜ ਆਓ, ਕਿਸੇ ਉਸ ਦੇ ਕੋਲੋਂ ਕੁਝ ਮਿਲ ਜਾਏ। ਜਦੋਂ ਤੁਹਾਨੂੰ ਘਰ ਦੇ ਵਿੱਚ ਹੀ ਪਾਇਆ, ਪ੍ਰਭ ਅਬਿਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀ। ਹੁਣ ਪ੍ਰਭ ਅਬਿਨਾਸੀ ਘਰ ਮੈਂ ਪਾਇਆ, ਤਬ ਤੇ ਅਸਥਿਰ ਚਿਤ। ਚਰਨ ਕਮਲ ਮਕਰੰਦ ਚਰਨਾਮ੍ਰਿਤ ਕੇ, ਗੁਰੂ ਦੇ ਚਰਨਾਂ ਦਾ ਅੰਮ੍ਰਿਤ ਜਿਹੜਾ ਹੈ ਉਹ ਇੱਕ ਨੈਕਟਰ ਵਾਂਗ ਹੈ, ਉਸ ਮਕਰੰਦ ਵਾਂਗ ਹੈ, ਉਹ ਮਿਠਾਸ ਨਾਲ ਭਰਪੂਰ ਹੈ।
ਪ੍ਰਾਪਤ ਅਮਰ ਪਦ ਸਹਿਜ ਸਮਾਵੇ। ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਮੇਰੀ ਉਹ ਅਵਸਥਾ ਬਣ ਗਈ ਹੈ ਅਮਰ ਪਦ, ਜਿੱਥੇ ਮੌਤ ਦਾ ਡਰ ਮੈਨੂੰ ਨਹੀਂ ਲੱਗਦਾ। ਸਹਿਜ ਸਮਾਵੇ, ਸਹਿਜ ਦੇ ਵਿੱਚ ਰਹਿਣਾ, ਸਹਿਜ ਦੇ ਵਿੱਚ ਜਿਉਣਾ, ਇਹ ਮੇਰੇ ਅੰਦਰ ਵਾਪਰਿਆ। ਔਰ ਇਸ ਨੂੰ ਅਸੀਂ ਕਹਿੰਦੇ ਆ ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ। ਚਰਨ ਕਮਲ ਗੁਰ ਜਬ ਤੇ ਧਿਆਨ ਧਾਰੇ। ਜਦੋਂ ਤੋਂ ਗੁਰੂ ਦੇ ਕਮਲ ਵਰਗੇ ਚਰਨਾਂ ਦਾ ਮੈਂ ਧਿਆਨ ਧਰਿਆ, ਆਨ ਗਿਆਨ ਧਿਆਨ ਸਰਬੰਗ ਬਿਸਰਾਵਹੀ, ਕਿ ਹੋਰ ਆਨ ਹੁੰਦਾ ਦੂਸਰਾ, ਹੋਰ ਕੋਈ ਗਿਆਨ ਧਿਆਨ ਜਿਹੜੀ ਜਾਂ ਹੋਰ ਕੋਈ ਵੀ ਜਿਹੜਾ ਕੋਈ ਰੀਤੀ ਰਿਵਾਜ ਕਰਮ ਕਾਂਡ ਹੈ, ਸਰਬੰਗ ਬਿਸਰਾਵਹੀ, ਸਰਬੰਗ ਸਭ ਕੁਝ ਹੀ ਮੈਨੂੰ ਵਿਸਰ ਗਿਆ, ਮੈਂ ਭੁੱਲ ਗਿਆ, ਸਭ ਕੁਝ ਛੱਡ ਦਿੱਤਾ। ਤੇ ਅਖੀਰ ਚ ਭਾਈ ਸਾਹਿਬ ਕਹਿੰਦੇ ਨੇ ਚਰਨ ਕਮਲ ਗੁਰ ਮਧੁਪ ਔ ਕਮਲ ਗਤ, ਕਿ ਗੁਰੂ ਦੇ ਕਮਲ ਵਰਗੇ ਚਰਨ ਮਧੁਪ ਹੈ, ਫ੍ਰੈਗਰੈਂਸ ਨਾਲ ਭਰੇ ਹੋਏ, ਮਿਠਾਸ ਨਾਲ ਭਰੇ ਹੋਏ, ਖੁਸ਼ਬੂ ਦੇ ਨਾਲ ਭਰਪੂਰ। ਮਨ ਮਨਸਾ ਥਕਤ, ਮਨਸਾ ਹੁੰਦੀ ਹੈ ਡਿਜ਼ਾਇਰਸ, ਕਿ ਮੇਰੇ ਮਨ ਦੀਆਂ ਡਿਜ਼ਾਇਰਸ ਥੱਕ ਗਈਆਂ, ਮਤਲਬ ਹੈ ਕਿ ਅਬੰਡਨ ਹੋ ਗਈਆਂ। ਮੈਨੂੰ ਜਿਹੜੀਆਂ ਇੱਛਾਵਾਂ ਸੀ, ਜਿਹੜੀਆਂ ਘੇਰਦੀਆਂ ਸੀ, ਮੇਰੇ ਮਨ ਨੂੰ ਸਥਿਰ ਨਹੀਂ ਸੀ ਰਹਿਣ ਦਿੰਦੀਆਂ, ਉਹ ਡਿਜ਼ਾਇਰਸ ਫਲੀ ਹੋ ਗਈਆਂ। ਮਨ ਮਨਸਾ ਥਕਤ ਨਿਜ ਗ੍ਰਹਿ ਆਵੇ, ਮੈਂ ਆਪਣੇ ਗੁਰੂ ਦੇ ਘਰ ਚ ਆ ਗਿਆ। ਮੇਰੇ ਅੰਦਰ ਗੁਰੂ ਹੈ, ਮੇਰੇ ਅੰਦਰ ਨਿਰੰਕਾਰ ਹੈ, ਤੇ ਇਹੀ ਹੈ ਕਿ ਵੀ ਨਿਜ ਘਰ ਵਾਸਾ ਜਾਂ ਮਹਿਲ ਖਸਮੇ ਕਾ ਮਹਿਲ ਪਾਵੇ, ਜਿਵੇਂ ਅਸੀਂ ਬਾਣੀ ਚ ਥਾਂ ਮਹਿਲ ਘਰ ਨੂੰ ਹੀ ਕਹਿੰਦੇ ਨੇ, ਕਿ ਜਦੋਂ ਰੱਬ ਦੀ ਯਾਦ ਅੰਦਰ ਵਸ ਜਾਂਦੀ ਹੈ, ਗੁਰੂ ਦੇ ਸ਼ਬਦ ਤੇ ਆਮਨਾ ਹੁੰਦੀ ਹੈ, ਚਿੱਤ ਜਿਹੜਾ ਉਹ ਡੋਲਣੋਂ ਹਟ ਜਾਂਦਾ ਹੈ, ਉਹ ਵਾਂਡਰ ਅਰਾਊਂਡ ਨਹੀਂ ਕਰਦਾ, ਤੇ ਫਿਰ ਸਹਿਜ ਦੇ ਵਿੱਚ ਆ ਕੇ ਉਸ ਟਿਕਾ ਜਾਂ ਆਨੰਦ ਦੇ ਵਿੱਚ ਹੀ ਜਿਹੜੀ ਅਵਸਥਾ ਹੈ, ਜਿਹਦੇ ਚ ਫਿਰ ਝੂਮ ਝੂਮ ਕੇ ਸਿੱਖ ਪੜਦਾ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਏ। ਮੇਰੀ ਮਾਂ, ਮੈਂ ਆਨੰਦ ਚ ਹੈ, ਮੈਨੂੰ ਮੇਰਾ ਸਤਿਗੁਰੂ ਮਿਲ ਪਿਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।